ਇਸ ਸਮੇਂ ਦੁਨੀਆ ਦੀ ਜਿਹੜੀ ਵੱਡੀ ਜੰਗ ਆ ਵਰਲਡ ਪਾਵਰ ਬਣਨ ਦੀ ਅਮਰੀਕਾ ਤੇ ਚਾਈਨਾ ਦੀ, ਉਸ ਜੰਗ ਦੇ ਵਿੱਚ ਜਿਹੜਾ ਇਹ ਸਾਰਾ ਪੰਜਾਬ ਦਾ ਖਿੱਤਾ ਆ, ਪੰਜਾਬ ਦੇ ਆਂਢ ਗੁਆਂਢ ਦਾ ਖਿੱਤਾ ਆ ਜੀ, ਉਹ ਸਭ ਤੋਂ ਇੰਪੋਰਟੈਂਟ ਜਿਓਗ੍ਰਾਫੀਕਲ ਲੋਕੇਸ਼ਨ ਆ। ਤੇ ਉਸੇ ਦੇ ਵਿੱਚ ਜਿਹੜਾ ਇਹ ਇੱਕ ਵੱਡਾ ਅਟੈਕ ਹੋਇਆ ਆ, ਇਹਦੇ ਨਾਲ ਫਿਰ ਅਮਰਵੀਰ ਸਿੰਘ ਜਿਹੜਾ ਮੈਸੇਜ ਆ ਇਹ ਕਲੀਅਰ ਆ ਕਿ ਅਲਟੀਮੇਟਲੀ ਸਟੇਟ ਇਨਫਰਾਸਟਰਕਚਰ ਨੂੰ ਤੇ ਜਿਹੜਾ ਸੀਪੈਕ ਇਨਫਰਾਸਟਰਕਚਰ ਆ ਉਹਨੂੰ ਇਸ ਅਟੈਕ ਦੇ ਨਾਲ, ਇਸ ਵੈਲ ਕੋਆਰਡੀਨੇਟਡ ਅਟੈਕ ਦੇ ਨਾਲ ਟਾਰਗੇਟ ਕੀਤਾ। 70 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਹੋਈਆਂ ਨੇ ਤੇ 14 ਜਿਹੜੇ ਪਾਕਿਸਤਾਨ ਦੇ ਫੌਜੀ ਆ ਉਹ ਵੀ ਜਿਹੜੇ ਆ ਮਾਰੇ ਗਏ ਆ। ਕਸ਼ਮੀਰੀਆਂ ਜਾਂ ਬਲੋਚਾਂ ਦੀ ਲੜਾਈ ਨਹੀਂ, ਇਹ ਦੁਨੀਆ ਦੇ ਵਿੱਚ ਜਿਹੜਾ ਵੱਡਾ ਜੀਓਪੋਲੀਟੀਕਲ ਸ਼ਿਫਟ ਆ ਰਿਹਾ ਆ ਉਹ ਉਸੇ ਦਾ ਹਿੱਸਾ ਆ, ਜਿਹਦੇ 'ਚ ਦੋ ਲੜ ਰਹੀਆਂ ਕੌਮੀਅਤਾਂ ਤੋਂ ਇਲਾਵਾ ਦੋ ਮੁਲਕ ਇੰਡੀਆ ਤੇ ਪਾਕਿਸਤਾਨ ਜਿਹੜੇ ਪਹਿਲਾਂ ਤੋਂ ਇਨਵੋਲਵਡ ਸੀ, ਪਰ ਉਸ ਤੋਂ ਇਲਾਵਾ ਸੀਪੈਕ ਦੇ ਰਾਹੀਂ ਚਾਈਨਾ ਤੇ ਸੀਪੈਕ ਦੇ ਰਾਹੀਂ ਹੀ US ਜਿਹੜਾ ਆ ਇਹਨਾਂ ਸਾਰੇ ਕਲੈਸ਼ਸ ਦੇ ਵਿੱਚ ਹੁਣ ਇੱਕ ਇੰਪੋਰਟੈਂਟ ਪਾਰਟ ਬਣ ਚੁੱਕਿਆ। ਜਿਹੜੀਆਂ ਲੜ ਰਹੀਆਂ ਇਹ ਕੌਮਾਂ ਹੁੰਦੀਆਂ ਨੇ, ਉਹਨਾਂ ਕੌਮਾਂ ਦੇ ਕੋਲ ਆਪਣੇ ਵਸੀਲੇ, ਆਪਣਾ ਸਰਮਾਇਆ ਬਹੁਤ ਘੱਟ ਹੁੰਦਾ। ਸਾਰੀਆਂ ਸੰਘਰਸ਼ਾਂ ਨੂੰ ਕੋਈ ਨਾ ਕੋਈ ਮੁਲਕ ਜਿਹੜਾ ਆ ਉਹ ਆਪਣੇ ਇੰਟਰਸਟ ਵਾਸਤੇ ਸਪੋਰਟ ਕਰਦਾ ਆ। ਇਹ ਨਹੀਂ ਕਿ ਜੇ ਕੋਈ ਮੁਲਕ ਆਪਣੇ ਇੰਟਰਸਟ ਲਈ ਸਪੋਰਟ ਕਰ ਰਿਹਾ ਤਾਂ ਉਹ ਉਹਨਾਂ ਦੇ ਮਤਲਬ ਜਿਹੜੀ ਉਹ ਮੂਵਮੈਂਟ ਲੜੀ ਜਾ ਰਹੀ ਆ ਉਹਦਾ ਆਪਣਾ ਕੋਈ ਆਧਾਰ ਨਹੀਂ। ਸਿੱਖ ਜਿਹੜੇ ਆ ਉਹ ਇੱਕ ਕਮਜ਼ੋਰ ਧਿਰ ਵਾਂਗ ਅੱਜ ਸੰਘਰਸ਼ ਕਰ ਰਹੇ ਆ ਜੀ। ਇਹ ਗੱਲ ਜਿਹੜੀ ਸਿੱਖਾਂ ਨੂੰ ਸਮਝਣੀ ਚਾਹੀਦੀ ਹੈ, ਪਰ ਜਦੋਂ ਕਿਸੇ ਬਿਗ ਪਲੇਅਰ ਦਾ, ਕਿਸੇ ਬਿਗ ਪਾਵਰ ਦਾ ਇੰਟਰਸਟ ਉਸ ਖਿੱਤੇ 'ਚ ਆ ਜਾਂਦਾ ਹੈ, ਫਿਰ ਜਿਹੜੇ ਕਮਜ਼ੋਰ ਧਿਰ ਵੀ ਜਿਹੜੀ ਹੁੰਦੀ ਆ ਉਹਦੇ ਲਈ ਇੱਕ ਇਹ ਓਪਰਚੁਨਿਟੀ ਹੁੰਦੀ ਆ ਕਿ ਉਹਦੇ ਜਿਹੜੇ ਰਿਸੋਰਸਿਸ ਨੇ ਉਹ ਪੂਰੇ ਹੋ ਸਕਣ, ਤਾਂ ਕਿ ਉਹ ਇੱਕ ਬਰਾਬਰ ਦੀ ਟੱਕਰ ਜਿਹੜੀ ਆ ਉਹ ਸੰਘਰਸ਼ ਦੇ ਵਿੱਚ, ਕਿਸੇ ਵੀ ਜੰਗ ਦੇ ਵਿੱਚ ਉਹ ਦੇ ਸਕੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਦੇਖੀਏ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਬੀਤੀ ਕੱਲ੍ਹ ਪਾਕਿਸਤਾਨ ਦੇ ਬਲੋਚਿਸਤਾਨ ਦੇ ਸੂਬੇ ਦੇ ਵਿੱਚ ਜਿਹੜੇ ਅਟੈਕ ਹੋਏ ਨੇ, ਆਤਮਘਾਤੀ ਹਮਲੇ ਹੋਏ ਨੇ, ਉਹਨਾਂ ਦੇ ਵਿੱਚ 70 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਇਹਦੇ 'ਚ 15 ਦੇ ਕਰੀਬ ਲਗਭਗ ਜਿਹੜੇ ਪਾਕਿਸਤਾਨ ਦੀ ਫੌਜ ਦੇ ਨਾਲ ਸੰਬੰਧਿਤ ਸਿਕਿਉਰਿਟੀ ਪਰਸਨਲਸ ਹੈਗੇ ਆ ਉਹਨਾਂ ਦੀ ਵੀ ਮੌਤ ਹੋਈ ਹੈ। ਸੋ ਇਹ ਮਤਲਬ ਬਲੋਚਿਸਤਾਨ ਦੇ ਵਿੱਚ, ਹਾਲਾਂਕਿ ਜਿਹੜੀ ਬਲੋਚ ਲਿਬਰੇਸ਼ਨ ਆਰਮੀ ਹੈ ਜਾਂ ਅਦਰਵਾਈਜ਼ ਹੋਰ ਜਿਹੜੇ ਉਹਨਾਂ ਦੇ ਆਊਟਫਿਟ ਇਸ ਕਿਸਮ ਦੇ ਬਣੇ ਹੋਏ ਹੈਗੇ ਆ, ਉਹਨਾਂ ਵੱਲੋਂ ਇਹ ਕਾਰਵਾਈਆਂ ਪਿਛਲੇ ਲੰਬੇ ਸਮੇਂ ਤੋਂ ਕੀਤੀਆਂ ਜਾਂਦੀਆਂ ਰਹੀਆਂ ਨੇ। ਜਦ ਅਸੀਂ ਇਹਦੀ ਬੈਕਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਹਾਂ ਤੇ ਇੰਨੇ ਸਾਲਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਉਹ ਦੱਸਦੀਆਂ ਨੇ, ਐਮਨੈਸਟੀ ਇੰਟਰਨੈਸ਼ਨਲ ਦੀਆਂ ਤੇ ਅਦਰਵਾਈਜ਼ ਵੀ, ਕਿ ਉੱਥੇ ਜਿਹੜੀ ਲੋਕਾਂ ਦੀ ਮੌਤ ਹੋਈ ਹੈ। ਜਦੋਂ ਬਲੋਚਾਂ ਦੀ ਗੱਲ ਕਰਦੇ ਹਾਂ ਉਹਨਾਂ 'ਤੇ ਵੀ ਜਿਹੜਾ ਤਸ਼ੱਦਦ ਢਾਇਆ ਜਾਂਦਾ, ਉਹਦੀਆਂ ਵੀ ਐਮਨੈਸਟੀ ਇੰਟਰਨੈਸ਼ਨਲ ਦੀਆਂ ਰਿਪੋਰਟਸ ਥਾਊਜ਼ੈਂਡਸ ਦੇ ਵਿੱਚ 10,000 ਦੇ ਕਰੀਬ ਲਗਭਗ ਨੰਬਰ ਆਉਂਦਾ ਪਿਛਲੇ 10-12 ਸਾਲਾਂ ਦੇ ਵਿੱਚ, ਕਿ ਇੰਨੇ ਲੋਕ ਉੱਥੋਂ ਜਿਹੜੇ ਹੈਗੇ ਆ ਉਹ ਮਰ ਗਏ ਆ ਇਹ ਸਾਰੇ ਘਟਨਾਕ੍ਰਮ ਦੇ ਚੱਲਦਿਆਂ। ਪਰ ਇਸ ਸਾਰੇ ਪਾਰਟ ਨੇ ਜਿਹੜਾ ਹੁਣ ਵਾਪਰਿਆ ਆ, ਇਹਨੇ ਜਿਹੜਾ ਆ ਇੱਕ ਵਾਰੀ ਦੁਬਾਰਾ ਫੇਰ ਇਹ ਸਾਰੇ ਇਸ਼ੂ ਨੂੰ ਫਰੰਟ ਬਰਨਰ 'ਤੇ ਲੈ ਆਉਂਦਾ ਆ। ਸੋ ਥੋੜ੍ਹਾ ਜਿਹਾ ਜਿਹੜੀਆਂ ਡੀਟੇਲਸ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ, ਫਿਰ ਗੱਲਬਾਤ ਅੱਗੇ ਕਰਦੇ ਹਾਂ ਜੀ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਮਤਲਬ ਬਲੋਚਿਸਤਾਨ ਦੇ ਵਿੱਚ ਜਿਹੜੀ ਇਨਸਰਜੈਂਸੀ ਆ, ਜਿਹੜੀ ਮੂਵਮੈਂਟ ਆ ਬਲੋਚਾਂ ਦੀ ਆਪਣੇ ਇੰਡੀਪੈਂਡੈਂਟ ਕੰਟਰੀ ਦੀ, ਕਿਤੇ ਉਹਦੇ ਵਿੱਚ ਆਟੋਨਮੀ ਦੀ ਗੱਲ ਵੀ ਹੁੰਦੀ ਆ, ਉਹ ਲੰਮੇ ਸਮੇਂ ਤੋਂ ਚੱਲ ਰਹੀ ਆ। ਤੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਅੱਜ ਤੱਕ ਲੋਕਾਂ ਦੀ ਮੌਤ ਹੋ ਚੁੱਕੀ ਆ। ਤੇ ਜਿਹੜਾ ਹੁਣ ਇੱਕ ਸੋਮਵਾਰ ਨੂੰ ਜਿਹਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਪੂਰੀ ਤਰ੍ਹਾਂ ਨਾਲ ਇੱਕ ਵੈਲ ਕੋਆਰਡੀਨੇਟਡ ਅਟੈਕ ਜਿਹੜੇ ਆ ਉਹ ਕੀਤੇ ਗਏ ਆ, ਤੇ ਜਿਹਦੇ ਵਿੱਚ 70 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਹੋਈਆਂ ਨੇ ਤੇ 14 ਜਿਹੜੇ ਪਾਕਿਸਤਾਨ ਦੇ ਫੌਜੀ ਆ ਉਹ ਵੀ ਜਿਹੜੇ ਆ ਮਾਰੇ ਗਏ ਆ। ਤੇ ਜ਼ਿਆਦਾਤਰ ਜਿਹੜੇ ਲੋਕ ਟਾਰਗੇਟ ਕੀਤੇ ਗਏ ਆ ਉਹ ਪਾਕਿਸਤਾਨ ਦੇ ਜਿਹੜੇ ਪੰਜਾਬ ਸੂਬੇ ਤੋਂ ਜਿਹੜੇ ਕਾਮੇ ਨੇ, ਜਿਹੜੇ ਵਰਕਰ ਨੇ, ਲੇਬਰਰ ਨੇ, ਜਿਹੜੇ ਕਿ ਸੀਪੈਕ ਜਿਹੜਾ ਪ੍ਰੋਜੈਕਟ ਆ ਚਾਈਨਾ ਦਾ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਆ, ਜਿਹੜਾ ਗਵਾਦਰ ਪੋਰਟ ਆ, ਜਿਹੜਾ ਕਿ ਬਣਾਇਆ ਜਾ ਰਿਹਾ ਹੈ ਚਾਈਨਾ ਵੱਲੋਂ ਪਾਕਿਸਤਾਨ ਦੇ ਵਿੱਚ, ਤੇ ਜਿੱਥੋਂ ਚਾਈਨਾ ਨੇ ਜਿਹੜਾ ਆਪਣਾ ਇੱਕ ਨਵਾਂ ਸਿਲਕ ਰੂਟ ਆ ਜਿਹੜਾ ਹੁਣ
ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਚਾਈਨਾ ਦਾ ਅਸੀਂ ਕਹਿ ਸਕਦੇ ਹਾਂ ਕਿ ਡ੍ਰੀਮ ਪ੍ਰੋਜੈਕਟ ਆ, ਜਿਹਦੇ ਰਾਹੀਂ ਚਾਈਨਾ ਦੁਨੀਆ ਦੇ ਉੱਤੇ US ਨੂੰ ਮਾਤ ਦੇ ਕੇ ਤੇ ਆਪਣੀ ਜਿਹੜੀ ਡੋਮੀਨੈਂਸ ਆ ਉਹ ਸਟੈਬਲਿਸ਼ ਕਰਨੀ ਚਾਹੁੰਦਾ ਆ। ਤੇ ਮਤਲਬ ਦੁਨੀਆ ਦੀ ਜਿਹੜੀ ਵਰਲਡ ਪਾਵਰ ਆ, ਜਿਹੜੀ ਸਭ ਤੋਂ ਵੱਡੀ ਪਾਵਰ ਆ, ਉਹ ਚਾਈਨਾ ਨੇ ਉਦੋਂ ਬਣਨਾ ਜਦੋਂ ਉਹਦਾ ਇਹ ਪ੍ਰੋਜੈਕਟ ਪੂਰਾ ਹੋਣਾ ਆ ਜੀ। ਤੇ ਉਸ ਪ੍ਰੋਜੈਕਟ ਦੇ ਵਾਸਤੇ ਜਿਹੜਾ ਪਾਕਿਸਤਾਨ ਦਾ ਇਹ ਸਾਰਾ ਖਿੱਤਾ ਆ ਉਹ ਬੜਾ ਇੰਪੋਰਟੈਂਟ ਆ, ਕਿਉਂਕਿ ਜਿਹੜਾ ਗਵਾਦਰ ਪੋਰਟ ਆ ਉਹਦੇ ਰਾਹੀਂ ਚਾਈਨਾ ਨੇ ਇੱਕ ਜਿਹੜਾ ਲੰਮਾ ਸਫ਼ਰ ਆ ਆਪਣਾ ਸਮੁੰਦਰੀ, ਤੇ ਜਿਹੜਾ ਸਾਊਥ ਚਾਈਨਾ ਸੀ ਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕ੍ਰਿਟੀਕਲ ਏਰੀਆ ਵੀ ਆ, ਜਿੱਥੇ US ਤੇ ਚਾਈਨਾ ਦੀ ਟਸਲ ਵੀ ਵੱਡੇ ਪੱਧਰ ਤੇ ਚੱਲ ਰਹੀ ਆ, ਉਹ ਸਾਰੇ ਨੂੰ ਬਾਈਪਾਸ ਕਰ ਜਾਂਦਾ ਆ ਆਪਣਾ ਟਰੇਡ ਯੂਰਪ ਤੇ ਸਾਰੀਆਂ ਅਰਬ ਮੁਲਕਾਂ ਤੇ ਅਫਰੀਕਾ ਤੱਕ ਕਰਨ ਦੇ ਲਈ। ਤਾਂ ਗਵਾਦਰ ਪੋਰਟ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਚਾਈਨਾ ਦੇ ਲਈ। ਤੇ ਗਵਾਦਰ ਪੋਰਟ ਤੱਕ ਜਿਹੜਾ ਰਾਹ ਜਾਣਾ ਆ ਚਾਈਨਾ ਤੋਂ ਉਹ ਸੀ ਪੈਕ ਆ, ਤੇ ਸੀ ਪੈਕ ਜਿਹੜਾ ਆ ਉਹ ਸਾਰੇ ਲਗਭਗ ਪਾਕਿਸਤਾਨ ਚੋਂ ਲੰਘ ਕੇ ਜਾਂਦਾ ਆ। ਤੇ ਜਿਹੜਾ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜਿਹੜਾ ਕਸ਼ਮੀਰ ਦਾ ਇਲਾਕਾ, ਜਿਹਦੇ ਤੇ ਦੋਵਾਂ ਮੁਲਕਾਂ ਦੀ ਜੰਗ ਲਗਾਤਾਰ ਚੱਲ ਰਹੀ ਆ, ਉਹਦੇ ਚੋਂ ਵੀ ਲੰਘਦਾ ਆ ਜੀ। ਤੇ ਮਤਲਬ ਇਹ ਜਿਹੜੀ ਸਾਰੀ ਸਿਚੁਏਸ਼ਨ ਆ ਉਹਦੇ ਵਿੱਚ ਕਿਉਂਕਿ ਜਿਹੜੇ ਪਾਕਿਸਤਾਨੀ ਪੰਜਾਬ ਤੋਂ ਬਹੁਤਾਤ ਕਾਮੇ ਨੇ ਉਹ ਬਲੋਚਿਸਤਾਨ ਦੇ ਵਿੱਚ ਇਸ ਪ੍ਰੋਜੈਕਟ ਤੇ ਕੰਮ ਕਰਨ ਜਾਂਦੇ ਨੇ, ਤਾਂ ਉਹਨਾਂ ਨੂੰ ਮਾਰਿਆ ਗਿਆ, ਟਾਰਗੇਟ ਕੀਤਾ ਗਿਆ ਆ, ਥਾਣਿਆਂ ਨੂੰ ਟਾਰਗੇਟ ਕੀਤਾ ਗਿਆ। ਤੇ ਇਹਦੇ ਨਾਲ ਫਿਰ ਅਮਰਵੀਰ ਸਿੰਘ ਜਿਹੜਾ ਮੈਸੇਜ ਆ ਇਹ ਕਲੀਅਰ ਆ ਕਿ ਅਲਟੀਮੇਟਲੀ ਸਟੇਟ ਇਨਫਰਾਸਟ੍ਰਕਚਰ ਨੂੰ ਤੇ ਜਿਹੜਾ ਸੀ ਪੈਕ ਇਨਫਰਾਸਟ੍ਰਕਚਰ ਆ ਉਹਨੂੰ ਇਸ ਅਟੈਕ ਦੇ ਨਾਲ, ਇਸ ਵੈਲ ਕੋਆਰਡੀਨੇਟਡ ਅਟੈਕ ਦੇ ਨਾਲ ਟਾਰਗੇਟ ਕੀਤਾ। ਤੇ ਇਹ ਉਦੋਂ ਕੀਤਾ ਗਿਆ ਜਦੋਂ ਜਿਹੜਾ ਚਾਈਨਾ ਦੇ ਜਿਹੜੇ ਆਈ ਥਿੰਕ ਆਰਮੀ ਚੀਫ ਨੇ ਉਹ ਪਾਕਿਸਤਾਨ ਦੇ ਦੌਰੇ ਤੇ ਨੇ ਜੀ। ਤੇ ਮਤਲਬ ਹੁਣ ਇਹ ਤਾਂ ਇਨਫੋਰਮੇਸ਼ਨ ਆ ਜਿਹੜੀ ਕਿ ਸਾਡੇ ਸਾਹਮਣੇ, ਅਸੀਂ ਫੈਕਟਸ ਨੇ ਜਿਹੜੇ ਵੱਖ-ਵੱਖ ਅਖਬਾਰਾਂ ਦੇ ਵਿੱਚ ਲੱਗੇ ਆ, ਅਸੀਂ ਉਹਨਾਂ ਨੂੰ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ ਕਿ ਇਹ ਗਿਣਤੀ ਮਿਣਤੀ ਆ। ਪਰ ਜਿਹੜੀ ਗੱਲ ਅਸੀਂ ਪਿਛਲੇ ਸੈਗਮੈਂਟ 'ਚ ਕਰਕੇ ਹਟੇ ਅਮਰਵੀਰ ਸਿੰਘ ਜੀ, ਕਿ ਇਹ ਖਿੱਤਾ ਜਿਹੜਾ ਇਸ ਸਮੇਂ ਦੁਨੀਆ ਦੀ ਜਿਹੜੀ ਵੱਡੀ ਜੰਗ ਆ ਵਰਲਡ ਪਾਵਰ ਬਣਨ ਦੀ, ਅਮਰੀਕਾ ਤੇ ਚਾਈਨਾ ਦੀ, ਉਸ ਜੰਗ ਦੇ ਵਿੱਚ ਜਿਹੜਾ ਇਹ ਸਾਰਾ ਪੰਜਾਬ ਦਾ ਖਿੱਤਾ ਆ, ਪੰਜਾਬ ਦੇ ਆਂਢ ਗੁਆਂਢ ਦਾ ਖਿੱਤਾ ਆ, ਉਹ ਸਭ ਤੋਂ ਇੰਪੋਰਟੈਂਟ ਜਿਓਗ੍ਰਾਫੀਕਲ ਲੋਕੇਸ਼ਨ ਆ। ਤੇ ਉਸੇ ਦੇ ਵਿੱਚ ਜਿਹੜਾ ਇਹ ਇੱਕ ਵੱਡਾ ਅਟੈਕ ਹੋਇਆ ਆ, ਇਹਨੂੰ ਸਿੱਖਾਂ ਨੂੰ ਬੜਾ ਧਿਆਨ ਦੇ ਨਾਲ ਸਮਝਣਾ ਚਾਹੀਦਾ ਆ। ਇਹ ਦੇਖੋ ਕਿੰਨਾ ਕੁਛ ਵਾਪਰ ਰਿਹਾ ਇਹਨਾਂ 2 ਦਿਨਾਂ 'ਚ। ਉੱਧਰ ਇਹ ਕੋਆਰਡੀਨੇਟਡ ਅਟੈਕ ਹੋ ਰਿਹਾ, ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਕੋਆਰਡੀਨੇਟਡ ਅਟੈਕ ਜਿਹੜੇ ਆ ਇੰਡੀਅਨ ਐਸਟੈਬਲਿਸ਼ਮੈਂਟ ਦੇ ਉੱਤੇ ਵੱਡੇ ਪੱਧਰ ਤੇ ਹੋਏ ਆ। ਤੇ US ਦੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਦਾ ਕਸ਼ਮੀਰ ਜਾਣਾ ਤੇ ਉੱਥੇ ਉਮਰ ਅਬਦੁੱਲਾ ਨੂੰ ਮਿਲਣਾ, ਤੇ ਜਿਹੜੀ ਉਹ ਸਟੇਟਮੈਂਟ ਆ ਆਪਣੇ ਆਪ 'ਚ ਬੜੇ ਮਾਇਨੇ ਰੱਖਦੀ ਹੈ, ਜਿਹਦੇ ਵਿੱਚ ਮਤਲਬ ਉਹ ਵਾਰ-ਵਾਰ ਇਹ ਗੱਲ ਜਿਹੜੀ ਨੈਸ਼ਨਲ ਕਾਨਫਰੰਸ ਆ ਉਹਨਾਂ ਨੇ ਕਹੀ ਆ ਕਿ ਕਸ਼ਮੀਰ ਨੂੰ ਲੈ ਕੇ ਮਤਲਬ ਬਹੁਤ, ਕਸ਼ਮੀਰ ਨੂੰ ਲੈ ਕੇ ਲਗਭਗ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਈ। ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਟੂਰਿਜ਼ਮ ਦਾ, ਇੱਕ ਇੰਡੀਅਨ ਮੀਡੀਆ ਨੇ ਜਿਹੜਾ ਸ਼ੋਸ਼ਾ ਛੱਡਿਆ ਕਿ ਟੂਰਿਜ਼ਮ ਵਧਾਉਣ ਦੇ ਨੂੰ ਲੈ ਕੇ ਗੱਲਬਾਤ ਹੋਈ, ਪਰ ਜਦੋਂ ਅੰਦਰ ਸਟੇਟਮੈਂਟ ਪੜ੍ਹਦੇ ਆ ਤਾਂ ਉਹਦੇ 'ਚ ਕੁਝ ਹੋਰ ਨਿਕਲਦਾ ਆ। ਤਾਂ ਕਸ਼ਮੀਰ ਦੇ ਮਸਲੇ ਜਿਹੜੇ ਆ ਉਹ ਅਸੀਂ ਜਾਣਦੇ ਆ ਕਿ ਕਸ਼ਮੀਰ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਆ ਉਹ ਇੱਕ ਰੈਕੋਗਨਾਈਜ਼ਡ ਡਿਸਪਿਊਟਡ ਟੈਰੀਟਰੀ ਆ 2 ਮੁਲਕਾਂ ਦੇ ਦਰਮਿਆਨ, ਤੇ ਉਹਨਾਂ ਦਾ ਮਸਲਾ ਸੋਵਰੈਨਿਟੀ ਦਾ, ਉਹਨਾਂ ਦੀ ਇੰਡੀਪੈਂਡੈਂਸ ਦੀ ਮੂਵਮੈਂਟ ਦਾ ਮਸਲਾ ਹੈ। ਤੇ ਉੱਥੇ ਜਿਹੜਾ ਡਿਪਲੋਮੈਟਸ ਦਾ ਜਾਣਾ ਤੇ ਉੱਧਰ ਬਲੋਚਿਸਤਾਨ 'ਚ ਹੀ ਹੋਣਾ, ਤੇ ਉਹ ਇਹ ਸਾਰੇ ਦੇ ਦਰਮਿਆਨ ਜਿਹੜੀ ਕੜੀ ਅਹਿਮ ਜੋੜਨ ਵਾਲੀ ਆ ਕਿ ਜਿੱਥੇ ਕਸ਼ਮੀਰ ਦੀ ਇੰਡੀਪੈਂਡੈਂਸ ਮੂਵਮੈਂਟ ਜਿਹੜੀ ਆ ਉਹਨੂੰ ਪਾਕਿਸਤਾਨ ਦੀ ਫੁੱਲ ਸਪੋਰਟ ਰਹੀ ਆ ਹਰੇਕ ਤਰੀਕੇ ਦੇ ਨਾਲ, ਤੇ ਉਸੇ ਤਰੀਕੇ ਦੇ ਨਾਲ ਜਿਹੜੀ ਬਲੋਚਿਸਤਾਨ ਦੇ ਵਿੱਚ ਜਿੰਨੀ ਇਹ ਮੂਵਮੈਂਟ ਆ ਉਹਨੂੰ ਇੰਡੀਆ ਜਿਹੜਾ ਆ ਉਹਨੂੰ ਪਾਕਿਸਤਾਨ ਦੇ ਵਿੱਚ ਇੰਡੀਆ ਦੀ ਪ੍ਰੋਕਸੀ ਵਾਰ ਕਿਹਾ ਜਾਂਦਾ ਹੈ। ਮਤਲਬ ਐਸਟੈਬਲਿਸ਼ਡ ਗੱਲ ਆ ਕਿ ਉਹ ਇੰਡੀਆ ਦੀ ਪ੍ਰੋਕਸੀ ਵਾਰ ਆ ਪਾਕਿਸਤਾਨ ਦੇ ਵਿੱਚ। ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ ਉਹਨੂੰ ਇੰਡੀਆ ਦੇ ਅਫੀਸ਼ੀਅਲ ਜਿਹੜੇ ਆ ਉਹਨੂੰ ਟ੍ਰੇਨਿੰਗ ਤੱਕ ਦੇਣ ਦਾ ਸਾਰਾ ਕੰਮ ਉਹ ਇੰਡੀਆ ਵੱਲੋਂ ਕੀਤਾ ਜਾਂਦਾ, ਐਸਟੈਬਲਿਸ਼ਡ ਫੈਕਟ ਨੇ। ਤੇ ਮਤਲਬ ਇਹ ਲੜਾਈ ਅਸੀਂ ਇਹ ਕਹਿ ਸਕਦੇ ਹਾਂ ਕਿ ਕਸ਼ਮੀਰ ਜਾਂ ਕਸ਼ਮੀਰੀਆਂ ਜਾਂ ਬਲੋਚਾਂ ਦੀ ਲੜਾਈ ਨਹੀਂ, ਇਹ ਦੁਨੀਆ ਦੇ ਵਿੱਚ ਜਿਹੜਾ ਵੱਡਾ ਜੀਓਪੋਲੀਟੀਕਲ ਸ਼ਿਫਟ ਆ ਰਿਹਾ ਆ ਉਹ ਉਸੇ ਦਾ ਹਿੱਸਾ ਆ, ਜਿਹਦੇ 'ਚ 2 ਲੜ ਰਹੀਆਂ ਕੌਮੀਅਤਾਂ ਤੋਂ ਇਲਾਵਾ 2 ਮੁਲਕ ਇੰਡੀਆ ਤੇ ਪਾਕਿਸਤਾਨ ਜਿਹੜੇ ਪਹਿਲਾਂ ਤੋਂ ਇਨਵੋਲਵਡ ਸੀ, ਪਰ ਉਸ ਤੋਂ ਇਲਾਵਾ ਸੀ ਪੈਕ ਦੇ ਰਾਹੀਂ ਚਾਈਨਾ ਤੇ ਸੀ ਪੈਕ ਦੇ ਰਾਹੀਂ ਹੀ US ਜਿਹੜਾ ਆ ਇਹਨਾਂ ਸਾਰੇ ਕਲੈਸ਼ਸ ਦੇ ਵਿੱਚ ਹੁਣ ਇੱਕ ਇੰਪੋਰਟੈਂਟ ਪਾਰਟ ਬਣ ਚੁੱਕਿਆ ਜੀ। ਤੇ ਇਸ ਕਰਕੇ ਜਿਹੜੀਆਂ ਇਹ ਪ੍ਰੋਕਸੀ ਵਾਰਸ ਨੇ ਇਹ ਮਤਲਬ
ਜਿਹੜੇ ਇਹੋ ਜਿਹੇ ਅਟੈਕ ਨੇ, ਜਦੋਂ ਇਹ ਵੈਲ ਕੋਆਰਡੀਨੇਟਡ ਅਟੈਕ ਹੋਣ ਲੱਗ ਜਾਣ ਤਾਂ ਇਹ ਮੰਨਿਆ ਜਾਂਦਾ ਹੁੰਦਾ ਕਿ ਫਿਰ ਜਿਹੜੀਆਂ ਪ੍ਰੋਕਸੀ ਵਾਰਸ ਨੇ ਉਹ ਹੁਣ ਹੋਰ ਜ਼ਿਆਦਾ ਤਿੱਖੀਆਂ ਹੋਣਗੀਆਂ, ਤੇਜ਼ ਹੋਣਗੀਆਂ। ਤੇ ਕਿਉਂਕਿ ਇਹ ਜਿਹੜੀਆਂ ਲੜ ਰਹੀਆਂ ਇਹ ਕੌਮਾਂ ਹੁੰਦੀਆਂ ਨੇ, ਉਹਨਾਂ ਕੌਮਾਂ ਦੇ ਕੋਲ ਆਪਣੇ ਵਸੀਲੇ, ਆਪਣਾ ਸਰਮਾਇਆ ਬਹੁਤ ਘੱਟ ਹੁੰਦਾ ਆ। ਤੇ ਦੁਨੀਆ ਦੇ ਵਿੱਚ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹ ਇਹ ਗੱਲ ਮੰਨਦੇ ਆ ਕਿ ਜਿਹੜੀਆਂ ਬਿਗ ਪਾਵਰਸ ਨੇ ਉਹ ਹੀ ਆਪਣੀ ਲੋੜ ਦੇ ਮੁਤਾਬਕ, ਜਦੋਂ ਉਹਨਾਂ ਨੂੰ ਜਿਹੜੇ ਸਮੇਂ ਮੁਤਾਬਕ ਉਹ ਜੰਗ ਨੂੰ ਤੇਜ਼ ਜਾਂ ਸਲੋ ਕਰਨਾ ਚਾਹੁੰਦੀਆਂ ਨੇ, ਉਸ ਮੁਤਾਬਕ ਫਿਰ ਉਹ ਫੀਡ ਕਰਦੀਆਂ ਨੇ। ਜਿਹੜੀਆਂ ਛੋਟੀਆਂ ਕੌਮਾਂ ਜਾਂ ਜਿਹੜੀਆਂ ਕੰਟਰੀਲੈਸ ਨੇਸ਼ਨਸ ਹੁੰਦੇ ਆ, ਉਹਨਾਂ ਦੀਆਂ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਸੰਘਰਸ਼ ਹੁੰਦੇ ਆ, ਤਾਂ ਓਬਵੀਅਸਲੀ ਗੱਲ ਆ ਕਿ ਸਾਰੀਆਂ ਸੰਘਰਸ਼ਾਂ ਨੂੰ ਕੋਈ ਨਾ ਕੋਈ ਮੁਲਕ ਜਿਹੜਾ ਆ ਉਹ ਆਪਣੇ ਇੰਟਰਸਟ ਵਾਸਤੇ ਸਪੋਰਟ ਕਰਦਾ ਆ। ਇਹ ਨਹੀਂ ਕਿ ਜੇ ਕੋਈ ਮੁਲਕ ਆਪਣੇ ਇੰਟਰਸਟ ਲਈ ਸਪੋਰਟ ਕਰ ਰਿਹਾ ਤਾਂ ਉਹ ਉਹਨਾਂ ਦੇ ਮਤਲਬ ਜਿਹੜੀ ਉਹ ਮੂਵਮੈਂਟ ਲੜੀ ਜਾ ਰਹੀ ਆ ਉਹਦਾ ਆਪਣਾ ਕੋਈ ਆਧਾਰ ਨਹੀਂ, ਉਹਦਾ ਆਪਣਾ ਆਧਾਰ ਹੁੰਦਾ ਹੈ, ਉਹਦੀ ਆਪਣੀ ਇੱਕ ਜੈਨੂਇਨਿਟੀ ਹੁੰਦੀ ਆ, ਉਹ ਜੈਨੂਇਨ ਮੂਵਮੈਂਟ ਹੁੰਦੀ ਆ। ਪਰ ਕਿਉਂਕਿ ਕਿਸੇ ਹੋਰ ਮੁਲਕ ਦੇ ਵੀ ਜਦੋਂ ਇੰਟਰਸਟ ਮਫਾਦ ਹੁੰਦੇ ਆ ਤਾਂ ਫਿਰ ਉਹ ਆਪਣੀ ਮਫਾਦ ਮੁਤਾਬਕ ਉਹਨਾਂ ਨੂੰ ਫੀਡ ਕਰਦੇ ਆ। ਤਾਂ ਇਸ ਸਮੇਂ ਇਹ ਲੱਗ ਰਿਹਾ ਕਿ ਜਿਹੜੇ ਅਟੈਕਸ ਪਿਛਲੇ ਦਿਨੀ ਅਸੀਂ ਕਸ਼ਮੀਰ ਬਾਰੇ ਵੀ ਡਿਸਕਸ ਕੀਤਾ ਸੀ, ਤੇ ਜਿਹੜਾ ਇਹ ਹੁਣ ਬਲੋਚਿਸਤਾਨ ਦੇ ਵਿੱਚ ਵੀ ਹੋਇਆ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਮਤਲਬ ਹੋਰ ਜਿਹੜੇ ਇਹ ਕੋਆਰਡੀਨੇਟਡ ਅਟੈਕ ਜਿਹਨੂੰ ਕਿਹਾ ਜਾ ਰਿਹਾ ਇਹ ਤਿੱਖੇ ਹੋਣਗੇ, ਤੇ ਜਿਹੜੀ ਜੰਗ ਆ ਇਹ ਸਾਰੇ ਖਿੱਤੇ ਦੇ ਵਿੱਚ ਉਹ ਹੋਰ ਜ਼ਿਆਦਾ ਫੈਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਜੀ ਨਹੀਂ, ਇਹ ਤੁਸੀਂ ਇੱਕ ਦੇਖਣ ਵਾਲੀ ਗੱਲ ਜਾਂ ਸਮਝਣ ਵਾਲੀ ਗੱਲ ਉਹ ਵੱਲ ਇਸ਼ਾਰਾ ਕੀਤਾ ਆ ਜਦੋਂ ਤੁਸੀਂ ਇਹ ਸਾਰੇ ਪਾਰਟ ਨੂੰ ਕਨੈਕਟ ਕੀਤਾ। ਤੇ ਇਹ ਕਨੈਕਸ਼ਨ ਜਦੋਂ ਅਸੀਂ ਬਿਲਡ ਕਰਦੇ ਹਾਂ ਪ੍ਰੋਕਸੀ ਵਾਰਸ ਦਾ, ਤੇ ਉਸ ਦੇ ਵਿੱਚ ਹੁਣ ਕਸ਼ਮੀਰ ਦਾ ਵੀ ਜ਼ਿਕਰ ਹੁੰਦਾ ਆ ਤੇ ਉੱਧਰ ਅਸੀਂ ਬਲੋਚਿਸਤਾਨ ਦੇਖਦੇ ਹਾਂ, ਤੇ ਦੋਵੇਂ ਪਾਸੇ ਜਿਵੇਂ ਅਸੀਂ ਕਸ਼ਮੀਰ ਦਾ ਵੀ ਜ਼ਿਕਰ ਕਰਦੇ ਹਾਂ, ਹੁਣ ਚੋਣਾਂ ਉੱਥੇ ਹੋਣ ਜਾ ਰਹੀਆਂ ਨੇ, ਉਹਦੇ ਲਈ ਕੈਂਡੀਡੇਟਸ ਅਨਾਊਂਸ ਕੀਤੇ ਜਾ ਰਹੇ ਨੇ। ਤੇ ਉੱਥੇ ਦੀ ਜਦੋਂ ਅਸੀਂ ਮਿਲੀਟੈਂਟ ਸਟਰਗਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਪਿਛਲੇ 1 ਸਾਲ ਦੇ ਵਿੱਚ ਜੇ ਦੇਖਣਾ ਹੋਵੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੋਆਰਡੀਨੇਟਡ ਅਟੈਕਸ ਨੇ ਉਹ ਹੋਏ ਨੇ। ਤੇ ਇੱਥੇ ਫਿਰ ਚਾਈਨਾ ਦਾ ਇੰਟਰਸਟ ਆ ਜਾਂਦਾ, ਕਿਉਂਕਿ ਚਾਈਨਾ ਦਾ ਜਿਹੜਾ ਇਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਇਹ ਸਾਰਾ ਉਸ ਖਿੱਤੇ ਦੇ ਵਿੱਚੋਂ ਨਿਕਲਦਾ ਆ, ਗਿਲਗਿਤ ਬਾਲਤਿਸਤਾਨ ਦੇ ਏਰੀਏ ਦੇ ਵਿੱਚੋਂ, ਜਿਹੜਾ ਕਿ ਇਸ ਵਕਤ ਕਸ਼ਮੀਰ ਦਾ ਹਿੱਸਾ ਆ, ਪਰ ਉਹ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਆ, ਜਿਹੜਾ ਕਿ ਡਿਸਪਿਊਟਡ ਟੈਰੀਟਰੀ ਮੰਨਿਆ ਜਾਂਦਾ ਆ ਜਦੋਂ ਅਸੀਂ ਇੰਟਰਨੈਸ਼ਨਲੀ ਜਦੋਂ ਅਸੀਂ ਉਸ ਹਿਸਾਬ ਨਾਲ ਦੇਖਦੇ ਹਾਂ। ਸੋ ਇੱਥੇ ਚਾਈਨਾ ਦਾ ਬਹੁਤ ਵੱਡਾ ਇੰਟਰਸਟ ਹੈ, ਚਾਈਨਾ ਨੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੋਈ ਹੈ ਇਸ ਗਲਿਆਰੇ ਨੂੰ, ਆਰਥਿਕ ਗਲਿਆਰੇ ਨੂੰ ਨਪੇਰੇ ਚਾੜ੍ਹਨ ਦੇ ਲਈ। ਸੋ ਇੱਥੇ ਜਿਹੜੀਆਂ ਇੰਟਰਨੈਸ਼ਨਲ ਪਾਵਰਸ ਨੇ ਉਹਨਾਂ ਦੇ ਵੱਡੇ ਇੰਟਰਸਟ ਹੋਣ ਦੇ ਨਾਤੇ ਇਹ ਗੱਲ ਬਹੁਤ ਅਹਿਮ ਬਣ ਜਾਂਦੀ ਹੈ ਕਿ ਉਹਨਾਂ ਦੇ ਇੰਟਰਸਟ ਕਿੱਥੇ ਲਾਏ ਕਰਦੇ ਆ। ਚਾਈਨਾ ਦਾ ਇੰਟਰਸਟ ਉੱਥੇ ਸ਼ਾਂਤੀ ਰੱਖਣ ਦੇ ਵਿੱਚ ਹੈ, ਤੇ ਅਮਰੀਕਾ ਦਾ ਇੰਟਰਸਟ ਜਾਂ ਇਹ ਕਹਿ ਲਓ ਵੀ ਉਹ ਸਾਰੇ ਖਿੱਤੇ ਨੂੰ ਜੇ ਕਿਤੇ ਨਾ ਕਿਤੇ ਉੱਪਰ ਥੱਲੇ ਹੁੰਦਾ ਰਹੇ, ਖੜਕਾ ਦੜਕਾ ਹੁੰਦਾ ਰਹੇ, ਚੱਲਦਾ ਰਹੇ, ਅਮਰੀਕਾ ਦਾ ਇੰਟਰਸਟ ਜਾ ਕੇ ਉੱਥੇ ਲਾਏ ਕਰਦਾ ਹੈ। ਸੋ ਮਤਲਬ ਇਹ ਇੱਕ ਜਿਹੜੀ ਬੋਨ ਆਫ ਕੰਟੈਂਸ਼ਨ ਇਸ ਵਕਤ ਬਣੀ ਹੋਈ ਹੈ, ਇਹਦੇ 'ਤੇ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਸਮਝਣ ਦੀ ਲੋੜ ਹੈਗੀ ਹੈ ਵੀ ਇਹ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਜਾਂਦੀ ਹੈਗੀ ਗੱਲ, ਜਿਹੜੇ ਉੱਥੇ ਦੇ ਆਮ ਲੋਕ ਹੈਗੇ ਆ, ਵਸਨੀਕ ਹੈਗੇ ਆ, ਪਰ ਤੁਸੀਂ ਕਿਤੇ ਨਾ ਕਿਤੇ ਉਹਨਾਂ ਤਾਕਤਾਂ ਦੇ ਲਈ ਰॉ ਮਟੀਰੀਅਲ ਬਣ ਜਾਂਦੇ ਹੋ। ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਦੇ ਹਾਂ ਕਿ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੁੰਦਾ, ਪਰ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹੁੰਦੇ ਹਾਂ ਤੇ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਧਰ ਜਾ ਕੇ ਐਂਡ ਹੋਵਾਂਗੇ। ਨਹੀਂ ਅਮਰਜੀਤ ਸਿੰਘ ਜੀ, ਦੇਖੋ ਜਿਹੜੀ ਲੜਾਈ ਆ ਭਾਵੇਂ ਉਹ ਬਲੋਚਿਸਤਾਨ ਦੀ ਹੈ ਭਾਵੇਂ ਕਸ਼ਮੀਰ ਦੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਕਿ ਜਦੋਂ ਸਮਾਂ ਹੁੰਦਾ ਆ ਜਿਹੜੀਆਂ ਬਿਗ ਪਾਵਰਸ ਨੇ, ਬਿਗ ਪਲੇਅਰਸ ਨੇ, ਉਹ ਆਪਣੇ ਜਦੋਂ ਉਹਨਾਂ ਦੇ ਮਫਾਦ ਹੁੰਦੇ ਆ ਉਹ ਜ਼ਰੂਰ ਫੀਡ ਕਰਦੀਆਂ ਨੇ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ, ਲੋਕ ਸੰਘਰਸ਼ ਹੁੰਦੇ ਆ ਉਹਨਾਂ ਨੂੰ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੇ ਲੋਕ ਸੰਘਰਸ਼ ਆ ਉਹਨਾਂ ਦਾ ਆਪਣਾ ਕੋਈ ਜੈਨੂਇਨ ਰੀਜ਼ਨ ਨਹੀਂ ਹੈਗਾ। ਮਤਲਬ ਉਹਨਾਂ ਦਾ ਇੱਕ ਵੱਡਾ ਜੈਨੂਇਨ ਰੀਜ਼ਨ ਹੁੰਦਾ ਆ, ਉਹਨਾਂ ਦਾ ਇੱਕ ਵੱਡਾ ਕਾਰਨ ਹੁੰਦਾ ਆ ਜਿਹਦੇ ਕਰਕੇ ਲੋਕ ਜਿਹੜੇ ਆ ਉਹਨਾਂ ਸੰਘਰਸ਼ਾਂ ਦੇ ਵਿੱਚ ਆਪਣੀਆਂ ਜਾਨਾਂ ਦਾਅ ਤੇ ਲਾਉਂਦੇ ਆ ਜੀ। ਪਰ ਮਸਲਾ ਕੀ ਹੁੰਦਾ ਵੀ ਉਹ ਆਪਣੇ ਰਿਸੋਰਸਿਸ ਦੇ ਨਾਲ ਐਸਟੈਬਲਿਸ਼ਡ ਸਟੇਟ ਜਿਹਦੇ ਖਿਲਾਫ ਉਹ ਲੜ ਰਹੇ ਹੁੰਦੇ ਆ,
ਉਹਨੂੰ ਨਹੀਂ ਟੱਕਰ ਦੇ ਸਕਦੇ ਹੁੰਦੇ ਆ ਤੇ ਉਹ ਆਪਣੇ ਜਿਹੜੇ ਸੀਮਤ ਵਸੀਲੇ ਆ ਉਹਨਾਂ ਦੇ ਨਾਲ ਜੰਗ ਨੂੰ ਜਾਰੀ ਰੱਖਦੇ ਆ। ਪਰ ਜਦੋਂ ਕਿਸੇ ਵੱਡੀ ਤਾਕਤ ਦਾ ਉਸ ਖਿੱਤੇ ਦੇ ਵਿੱਚ ਇੰਟਰਸਟ ਪੈਦਾ ਹੋ ਜਾਂਦਾ ਆ ਤਾਂ ਫਿਰ ਉਹ ਉਸ ਮੂਵਮੈਂਟ ਨੂੰ ਜਿਹੜੇ ਰਿਸੋਰਸਿਸ ਆ ਉਹ ਪ੍ਰੋਵਾਈਡ ਕਰਾਉਂਦਾ ਹੈ। ਇਹ ਦੁਨੀਆ ਦਾ ਇਤਿਹਾਸ ਇਸੇ ਤਰੀਕੇ ਦਾ ਰਿਹਾ ਆ। ਤੇ ਮਤਲਬ ਉਹ ਸਾਰੇ ਕੁਛ ਦੇ ਚੱਲਦੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਇਹ ਖਿੱਤਾ ਆ, ਇਹ ਖਿੱਤਾ ਇਸ ਸਮੇਂ ਗਲੋਬਲ ਵਰਲਡ ਆਰਡਰ ਦੀ ਜਿਹੜੀ ਦੌੜ ਲੱਗੀ ਆ US ਤੇ ਚਾਈਨਾ ਦੀ, ਉਹਦਾ ਸੈਂਟਰ ਬਣਦਾ ਜਾ ਰਿਹਾ। ਤੇ ਇਸ ਕਰਕੇ ਹੁਣ ਇੱਥੇ ਜਿਹੜੇ ਪਾਸੇ ਆ, ਜਿਹੜੀ ਜੰਗ ਆ ਜਦੋਂ ਇਸ ਖਿੱਤੇ 'ਚ ਹੋਣੀ ਆ ਤਾਂ ਜਿਹੜੇ ਲੋਕ ਲੜ ਰਹੇ ਆ ਉਹਨਾਂ ਲਈ, ਉਹਨਾਂ ਦੇ ਵਿੱਚ ਓਬਵੀਅਸ ਜੀ ਗੱਲ ਆ, ਵੱਡੀਆਂ ਤਾਕਤਾਂ ਦਾ ਇੰਟਰਸਟ ਪੈਦਾ ਹੋਣਾ ਲਾਜ਼ਮੀ ਆ। ਤੇ ਜਿਹੜੇ ਚਾਈਨਾ ਤੇ US ਦੀ ਗੱਲ ਆ ਵੀ ਚਾਈਨਾ ਉੱਥੇ ਸ਼ਾਂਤੀ ਰੱਖਣੀ ਚਾਹੁੰਦਾ ਜਾਂ US ਸ਼ਾਂਤੀ ਨਹੀਂ ਚਾਹੁੰਦਾ, ਤਾਂ ਇਹਦੇ ਵਿੱਚ ਅਮਰਵੀਰ ਸਿੰਘ ਜੀ ਗੱਲ ਇਹ ਆ ਵੀ ਸ਼ਾਂਤੀ ਦਾ ਇਹ ਮਸਲਾ ਨਹੀਂ ਵੀ ਸ਼ਾਂਤੀ ਇਕੱਲੀ ਚਾਈਨਾ ਜਾਂ US ਦੀ ਗੱਲ ਆ, ਕਿਉਂਕਿ ਇੰਡੀਆ ਵੀ ਇੱਕ ਇੰਪੋਰਟੈਂਟ ਪਲੇਅਰ ਆ, ਪਾਕਿਸਤਾਨ ਵੀ ਇੰਪੋਰਟੈਂਟ ਪਲੇਅਰ ਆ ਉਹ ਸਾਰੇ ਖਿੱਤੇ 'ਚ। ਤੇ ਪਿਛਲੇ ਦਿਨਾਂ 'ਚ ਅਸੀਂ ਬੰਗਲਾਦੇਸ਼ ਦੇ ਵਿੱਚ ਜੋ ਕੁਛ ਦੇਖਿਆ ਉਹਨੂੰ ਵੀ ਅਸੀਂ ਇਸ ਜੀਓਪੋਲੀਟੀਕਲ ਤਬਦੀਲੀ ਤੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਆ। ਇਸ ਤੋਂ ਇਲਾਵਾ ਸਾਊਥ ਚਾਈਨਾ ਸੀ ਦੇ ਜਿਹੜੇ ਮੁਲਕ ਨੇ, ਵੀਅਤਨਾਮ ਤੋਂ ਲੈ ਕੇ ਥਾਈਲੈਂਡ ਤੋਂ ਲੈ ਕੇ, ਇਹਨਾਂ ਮੁਲਕਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਗਤੀਵਿਧੀਆਂ ਜਿਹੜੀਆਂ ਆ ਉਹ ਚਾਈਨਾ ਤੇ USA ਦੀਆਂ ਹੋ ਰਹੀਆਂ। ਤੇ ਇਹ ਸਾਰਾ ਜਿਹੜਾ ਖਿੱਤਾ ਏਸ਼ੀਆ ਦਾ ਆ ਉਹਦੇ ਵਿੱਚ ਇਸ ਸਮੇਂ ਜਿਹੜੇ ਆ ਪਾਸੇ ਮਤਲਬ ਆਪਣੀ ਧਿਰ ਨੂੰ ਤਕੜਾ ਕਰਨ ਦੀ ਕੋਸ਼ਿਸ਼ ਚਾਈਨਾ ਤੇ US ਕਰ ਰਹੇ ਆ, ਜਿਹਦੇ ਲਈ ਉਹ ਸਾਮ ਦਾਮ ਦੰਡ ਭੇਦ ਜਿਹੜਾ ਇਹ ਚੜਕਿਆ ਨੀਤੀ ਦਾ ਪੈਂਤੜਾ ਸੀ ਉਹ ਸਾਰੇ ਹੀ ਵਰਤਦੇ ਆ, ਉਹ ਇਹ ਵਰਤ ਰਹੇ ਆ। ਪਰ ਆਪਣੇ ਲਈ, ਸਿੱਖਾਂ ਲਈ ਕੰਸਰਨ ਇਹ ਆ ਕਿ ਸਿੱਖ ਇਹ ਸਮਝਣ ਕਿ ਇਸ ਸਮੇਂ ਬਿਗ ਪਲੇਅਰਸ ਦਾ ਇੰਟਰਸਟ ਆ ਉਸ ਖਿੱਤੇ ਦੇ ਵਿੱਚ, ਤੇ ਉਹ ਜਿਹੜੇ ਆ ਮਤਲਬ ਜਿਹੜੇ ਲੋਕ ਉੱਥੇ ਲੜ ਰਹੇ ਆ ਉਹਨਾਂ ਦੇ ਲਈ ਇੱਕ ਅਸੀਂ ਕਹਿ ਸਕਦੇ ਆ ਵੀ ਓਪਰਚੁਨਿਟੀ ਆ। ਮਤਲਬ ਓਪਰਚੁਨਿਟੀ, ਸਿਆਸੀ ਓਪਰਚੁਨਿਟੀ ਇਹੀ ਹੁੰਦੀ ਆ ਵੀ ਤੁਸੀਂ ਲੜਨਾ ਤਾਂ ਜਿਹੜੇ ਲੋਕ ਬਿਨਾਂ ਰਿਸੋਰਸਿਸ ਤੋਂ, ਜਿਹੜੀਆਂ ਕੌਮਾਂ, ਛੋਟੀਆਂ ਕੌਮਾਂ ਵੱਡੇ ਮੁਲਕਾਂ ਦੇ ਨਾਲ ਲੜਦੀਆਂ ਆਪਣੇ ਹੱਕਾਂ ਦੇ ਲਈ, ਜਿਵੇਂ ਸਿੱਖ ਲੜ ਰਹੇ ਆ, ਤਾਂ ਸਿੱਖਾਂ ਦਾ ਘਾਣ ਤਾਂ ਵੈਸੇ ਵੀ ਹੋਏ ਰਿਹਾ ਜੀ। ਮਤਲਬ ਸਿੱਖਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਮੁੰਡਾ ਤੇ ਕੁੜੀਆਂ, ਨੌਜਵਾਨ ਆ, ਉਹ ਇੰਡੀਅਨ ਸਟੇਟ ਨੇ ਘਰਾਂ ਤੋਂ ਚੁੱਕ ਕੇ, ਪਿੰਡਾਂ ਤੋਂ ਚੁੱਕ ਕੇ ਖਪਾ ਤੇ ਨਹਿਰਾਂ 'ਚ ਸੁੱਟ ਤੇ ਉਸ ਤੋਂ ਬਾਅਦ ਨਸ਼ੇ ਦੇ ਰਾਹੀਂ ਇੱਕ ਵੱਡਾ ਜੈਨੋਸਾਈਡ ਸਿੱਖ ਕੌਮ ਦਾ ਕੀਤਾ ਆ। ਤੇ ਜਿਹਦੇ ਚੱਲਦੇ ਆ ਅੱਜ ਪੰਜਾਬ ਦੇ ਵਿੱਚ ਉਹ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੇਸ਼ਨ ਕਰਨ ਦੇ ਲਈ ਸਿੱਖ ਮਜਬੂਰ ਹੋਏ ਆ, ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਸਾਈਲਮ ਆ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਲੈ ਰਹੇ ਆ ਸਿੱਖ। ਤੇ ਇਹ ਜਿਹੜਾ ਮਤਲਬ ਸਾਰਾ ਕੁਝ ਸਿੱਖਾਂ ਦੇ ਨਾਲ ਵਾਪਰ ਰਿਹਾ, ਵੀ ਸਿੱਖਾਂ ਦਾ ਘਾਣ ਤਾਂ ਆਲਰੇਡੀ ਹੋ ਰਿਹਾ ਹੈ। ਮਤਲਬ ਸਿੱਖ ਜਿਹੜੇ ਆ ਉਹ ਇੱਕ ਕਮਜ਼ੋਰ ਧਿਰ ਵਾਂਗ ਅੱਜ ਸੰਘਰਸ਼ ਕਰ ਰਹੇ ਆ ਜੀ। ਇਹ ਗੱਲ ਜਿਹੜੀ ਸਿੱਖਾਂ ਨੂੰ ਸਮਝਣੀ ਚਾਹੀਦੀ ਹੈ। ਪਰ ਜਦੋਂ ਕਿਸੇ ਬਿਗ ਪਲੇਅਰ ਦਾ, ਕਿਸੇ ਬਿਗ ਪਾਵਰ ਦਾ ਇੰਟਰਸਟ ਉਸ ਖਿੱਤੇ 'ਚ ਆ ਜਾਂਦਾ ਹੈ, ਫਿਰ ਜਿਹੜੇ ਕਮਜ਼ੋਰ ਧਿਰ ਵੀ ਜਿਹੜੀ ਹੁੰਦੀ ਆ ਉਹਦੇ ਲਈ ਇੱਕ ਇਹ ਓਪਰਚੁਨਿਟੀ ਹੁੰਦੀ ਆ ਕਿ ਉਹਦੇ ਜਿਹੜੇ ਰਿਸੋਰਸਿਸ ਨੇ ਉਹ ਪੂਰੇ ਹੋ ਸਕਣ, ਤਾਂ ਕਿ ਉਹ ਇੱਕ ਬਰਾਬਰ ਦੀ ਟੱਕਰ ਜਿਹੜੀ ਆ ਉਹ ਸੰਘਰਸ਼ ਦੇ ਵਿੱਚ, ਕਿਸੇ ਵੀ ਜੰਗ ਦੇ ਵਿੱਚ ਉਹ ਦੇ ਸਕੇ ਸਾਹਮਣੇ ਵਾਲੀ ਧਿਰ ਨੂੰ। ਤੇ ਉਹ ਇਸ ਸਮੇਂ ਜਿਹੜਾ ਇਹ ਖਿੱਤਾ ਆ ਉੱਥੇ ਅਸੀਂ ਅਨੁਮਾਨ ਲਾ ਸਕਦੇ ਹਾਂ ਜੋ ਵਾਪਰ ਰਿਹਾ। ਭਵਿੱਖ ਤਾਂ ਕਿਸੇ ਨੇ ਨਹੀਂ ਦੇਖਿਆ ਹੁੰਦਾ, ਪਰ ਅੰਦਾਜ਼ਾ ਇਤਿਹਾਸ ਦੀਆਂ ਘਟਨਾਵਾਂ ਤੋਂ ਤੇ ਜੋ ਅੱਜ ਵਾਪਰ ਰਿਹਾ ਉਹਦਾ ਐਨਾਲਿਸਿਸ ਕਰਕੇ ਇਹੀ ਲਾਇਆ ਜਾ ਸਕਦਾ ਕਿ ਉਸ ਖਿੱਤੇ ਦੇ ਵਿੱਚ ਅਗਲੇ ਸਮੇਂ ਦੇ ਵਿੱਚ ਜਿਹੜੀਆਂ ਲੜ ਰਹੀਆਂ ਕੌਮਾਂ ਨੇ ਉਹਨਾਂ ਦੇ ਲਈ ਜਿਹੜੇ ਰਿਸੋਰਸਿਸ ਨੇ ਉਹਨਾਂ ਦੇ ਦੁਆਰ ਖੁੱਲਣਗੇ। ਮਤਲਬ ਇਹ ਇੱਕ ਅੰਦਾਜ਼ਾ ਲੱਗ ਰਿਹਾ, ਜਿਹਦੇ ਨਾਲ, ਕਿਉਂਕਿ ਜਿਹੜੇ ਸੰਘਰਸ਼ ਆ ਉਹ ਤਿੱਖੇ ਰਿਸੋਰਸਿਸ ਦੇ ਨਾਲ ਹੀ ਹੁੰਦੇ ਆ ਤੇ ਉਹ ਸੰਘਰਸ਼ ਉੱਥੇ ਤਿੱਖੇ ਹੋਣਗੇ। ਪਰ ਜੇ ਓਬਵੀਅਸ ਜੀ ਗੱਲ ਆ ਅਮਰਵੀਰ ਸਿੰਘ ਜੀ, ਦੁਨੀਆ ਦੇ ਵਿੱਚ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਪੀਸ ਐਸਟੈਬਲਿਸ਼ ਹੋਵੇ, ਸਿੱਖ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦੇ ਆ ਜੀ। ਤੇ ਸਿੱਖ ਜਿਹੜੇ ਆ ਉਹਨਾਂ ਨੇ ਕਦੇ ਵੀ ਜਿਹੜੀ ਦੁਨੀਆ ਦੇ ਜਿਹੜੇ ਜੰਗ ਦੇ ਸਿੱਖਾਂ ਦੇ ਆਪਣੇ ਅਸੂਲ ਆ, ਸਿੱਖਾਂ ਨੇ ਕਦੇ ਵੀ ਜਿਹੜੇ ਉਹ ਗੁਰੂ ਸਿਧਾਂਤ ਮੁਤਾਬਕ ਬਣੇ ਅਸੂਲ ਆ ਉਹਨਾਂ ਨੂੰ ਉਲੰਘਿਆ ਨਹੀਂ, ਨਾ ਪਿਛਲੇ ਸੰਘਰਸ਼ 'ਚ ਤੇ ਨਾ ਅੱਗੇ ਲੰਘਣਗੇ। ਪਰ ਸ਼ਾਂਤੀ ਲਈ ਇਹ ਜ਼ਰੂਰੀ ਹੁੰਦਾ ਆ ਕਿ ਦੁਨੀਆ ਦੇ ਜਿਹੜੇ ਵੱਡੇ ਦਾਨਿਸ਼ਮੰਦ ਲੋਕ ਆ, ਦੁਨੀਆ ਦੇ ਵੱਡੀਆਂ ਕੌਮਾਂ ਨੇ, ਉਹ ਜਿਹੜੀ ਕੌਮ ਲਤਾੜੀ ਜਾ ਰਹੀ ਆ ਉਹਨੂੰ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ, ਉਹਦੀ ਸੋਵਰੇਨਿਟੀ ਆ, ਉਹ ਅਚੀਵ ਕਰਨ ਦੇ ਵਿੱਚ ਹੈਲਪ ਕਰਨ। ਤੇ ਸਿੱਖ ਵੈਸਟਰਨ ਕੰਟਰੀਜ਼ ਦੇ ਵਿੱਚ ਭਾਵੇਂ ਰੈਫਰੈਂਡਮ ਦੀ ਕੈਂਪੇਨ ਦੇ ਰਾਹੀਂ ਹੋਵੇ, ਭਾਵੇਂ ਉਹ ਆਪਣੇ ਹੋਰ ਜਿਹੜੇ ਤਰੀਕੇ ਆ ਉਹਨਾਂ ਦੇ ਰਾਹੀਂ ਹੋਵੇ, ਉਹ ਲਗਾਤਾਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ
ਜਿਹੜੀ ਸੋਵਰੇਨਿਟੀ ਆ ਉਹਨੂੰ ਐਸਟੈਬਲਿਸ਼ ਕਰਨ ਦੇ ਲਈ ਯਤਨ ਕਰ ਰਹੇ ਆ, ਸੰਘਰਸ਼ ਕਰ ਰਹੇ ਆ। ਤੇ ਇਹ ਚਾਹੀਦਾ ਆ ਕਿ ਦੁਨੀਆ ਦੇ ਜਿਹੜੇ ਪੀਸ ਨੂੰ ਪ੍ਰਣਾਏ ਵੱਡੇ ਇਨਫਲੂਐਂਸਰ ਨੇ ਕਿ ਉਹ ਸਿੱਖਾਂ ਦੀ ਜਿਹੜੀ ਇਹ ਡੈਮੋਕ੍ਰੈਟਿਕ ਕੈਂਪੇਨ ਆ ਉਹਦੇ ਵਿੱਚ ਉਹਨਾਂ ਦੀ ਸਪੋਰਟ ਕਰਨ। ਜਿਹੜਾ ਯੂਨਾਈਟਿਡ ਨੇਸ਼ਨ ਵਰਗੇ ਵੱਡੀਆਂ ਸੰਸਥਾਵਾਂ ਨੇ ਉਹ ਜਿਹੜਾ ਸਿੱਖ ਕੇਸ ਆ ਉਹਨੂੰ ਕੰਸੀਡਰ ਕਰਨ। ਤੇ ਅਦਰਵਾਈਜ਼ ਸਿੱਖਾਂ ਦੀ ਜਿਹੜੀ ਟ੍ਰੈਡੀਸ਼ਨ ਆ ਉਹਦੇ ਵਿੱਚ ਫਿਰ ਇਹ ਜ਼ਰੂਰ ਆ ਕਿ ਸਿੱਖ ਕਦੇ ਵੀ ਹਾਰ ਨਹੀਂ ਮੰਨਣਗੇ, ਨਾ ਸਿੱਖਾਂ ਨੇ ਮੰਨੀ ਆ। ਸਿੱਖ ਮਤਲਬ ਹਰ ਤਰੀਕਾ ਜਿਹੜਾ ਆ ਆਪਣੀ ਪ੍ਰੋਟੈਕਸ਼ਨ ਦਾ ਤੇ ਆਪਣੀ ਅਣਖ ਨੂੰ ਬਚਾਉਣ ਦਾ ਉਹਨੂੰ ਇਤਿਹਾਸ ਦੇ ਵਿੱਚ ਵਰਤਦੇ ਰਹੇ ਆ। ਤੇ ਅੱਜ ਦੇ ਸਮੇਂ 'ਚ ਵੀ ਅਸੀਂ ਦੇਖਿਆ ਵੀ ਸੰਘਰਸ਼ ਹਰ ਤਰੀਕੇ ਦਾ ਸਿੱਖਾਂ ਦਾ ਲਗਾਤਾਰ ਜਾਰੀ ਆ, ਪਰ ਉਹ ਆਪਣੀ ਪ੍ਰੋਟੈਕਸ਼ਨ ਦੇ ਲਈ ਆ, ਨਾ ਕਿ ਉਹ ਸਿੱਖਾਂ ਦਾ ਕਿਸੇ ਦੇ ਉੱਤੇ ਜ਼ਬਰ ਕਰਨ ਦੇ ਲਈ ਆ। ਜੀ ਬਿਲਕੁਲ। ਸੋ ਇਹ ਜ਼ਰੂਰ ਸਾਡੇ ਲਈ ਇੱਕ ਦੇਖਣ ਵਾਲੀ ਸਮਝਣ ਵਾਲੀ ਗੱਲ ਹੈ। ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਐਕਟਿਵਿਸਟ ਹੈਗੇ ਆ ਉਹ ਇਸ ਗੱਲ ਨੂੰ ਸਮਝਣ, ਦੇਖਣ ਅਤੇ ਭਾਂਪਣ ਕਿ ਅਸੀਂ ਜਿਹੜੇ ਅਗਲੇ ਸਟੈਪ ਨੇ ਉਹ ਕਿਸ ਕਿਸਮ ਦੇ ਲੈਣੇ ਨੇ, ਤਾਂ ਕਿ ਇਹ ਜਿਹੜੀ ਖੇਡ ਇੱਕ ਬਣ ਰਹੀ ਹੈ ਜਾਂ ਇੱਕ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਇਸ ਦੇ ਵਿੱਚੋਂ ਸਾਡੇ ਲਈ ਕੌਮੀ ਪੱਧਰ ਦੇ ਉੱਤੇ ਕੁਝ ਚੰਗਾ ਨਿਕਲ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਵਿਊਅਰ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ।